ਅਗਲੀ ਦੀਪਕ ਜੀ ਗੱਲ ਕਰਦੇ ਹਾਂ ਵਿਧਾਨ ਸਭਾ ਦੇ ਫੇਲ ਸੈਸ਼ਨ ਤੋਂ ਬਾਅਦ ਹੁਣ ਯੂਨੀਵਰਸਿਟੀ ਦਾ ਸ਼ਗੂਫਾ। ਦੇਖੋ ਜਿਸ ਦਿਨ ਇਹਨਾਂ ਨੇ ਵਿਧਾਨ ਸਭਾ ਲਾਈ ਆਪਾਂ ਵਿਸਥਾਰ ਤੋਂ ਉਹਦੇ ਤੇ ਗੱਲ ਕੀਤੀ ਕਿ ਹਾਸਲ ਕੀ ਕੀਤਾ ਸੀ, ਅਸੀਂ ਉੱਚੋਂ ਕੀ ਲੈ ਕੇ ਮੁੜੇ। ਜੇ ਮਤਲਬ ਕਿ ਸਿਰਫ ਗੁਰੂ ਸਾਹਿਬ ਦੇ ਕੁਰਬਾਨੀ ਦੇ ਇਤਿਹਾਸ ਨੂੰ ਹੀ ਐਮਐਲਏ ਨੇ ਪੜ੍ਹਨਾ ਸੀ, ਉਹ ਤਾਂ ਧਾਰਮਿਕ ਦੀਵਾਨ ਚ ਕਥਾਵਾਚਕ ਹੈ ਨਾ, ਕਵਿਸਰੀ, ਰਾਗੀ ਢਾਡੀ ਹੈ ਨਾ, ਤੇ ਕੀਰਤਨ ਦੇ ਦਰਮਿਆਨ ਗੁਰਬਾਣੀ ਪੜ੍ਹਦਿਆਂ ਉਹਨਾਂ ਸਾਰਿਆਂ ਦੇ ਵਿੱਚ ਗੁਰੂ ਸਾਹਿਬ ਦੇ ਉਸ ਫਲਸਫੇ ਦਾ ਜ਼ਿਕਰ ਆਉਂਦਾ। ਹਾਂਜੀ, ਤੁਸੀਂ ਰਾਜਨੀਤਿਕ ਜਮਾਤ ਇਕੱਠੀ ਕੀਤੀ ਸੀ, ਵਿਧਾਨ ਸਭਾ ਰਾਜਨੀਤਿਕ ਹੋਏ ਜੇ ਰਾਜਨੀਤਿਕ ਫੈਸਲੇ ਲਵੇ। ਗੁਰੂ ਸਾਹਿਬ ਨੇ ਜੇ ਮਤਲਬ ਕਿ ਦੂਸਰੇ ਧਰਮ ਦੀ ਰੱਖਿਆ ਦੇ ਲਈ ਕੁਰਬਾਨੀ ਦਿੱਤੀ, ਆਪਾ ਬਾਰਿਆ, ਨਿੱਜ ਨੂੰ ਨਹੀਂ ਹੈ ਨਾ, ਸਮਾਜ ਨੂੰ ਪਹਿਲ ਦਿੱਤੀ ਹੈ ਨਾ, ਅਕੀਦਤ ਨੂੰ ਪਹਿਲ ਦਿੱਤੀ ਕਿ ਹਰ ਧਰਮ ਨੂੰ ਆਜ਼ਾਦੀ ਹੈ ਇੱਥੇ ਮੰਨਣ ਦੀ। ਤੇ ਅੱਜ ਦੀ ਤਰੀਕ ਦੇ ਵਿੱਚ ਜਿਹੜੀਆਂ ਚੁਣੌਤੀਆਂ ਖੜੀਆਂ, ਤੁਸੀਂ ਉਹਨੂੰ ਨਜਿੱਠਣ ਦੇ ਲਈ ਲੈਂਦੇ ਰਾਜਨੀਤਿਕ ਫੈਸਲੇ, ਤੁਸੀਂ ਉਹਦੇ ਤੇ ਨਹੀਂ ਆਏ। ਪਰ ਉਮੀਦ ਕੀਤੀ ਜਾ ਰਹੀ ਸੀ ਕਿ ਜੇ ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਗਏ ਹੋ ਤਾਂ ਫਿਰ ਮੁੱਖ ਮੰਤਰੀ ਸਾਹਿਬ ਨੂੰ ਮੈਂ ਸੁਣ ਰਿਹਾ ਸੀ, ਉਹ ਬਾਰ-ਬਾਰ ਇੱਕ ਗੱਲ ਕਹਿ ਰਹੇ ਸੀ ਕਿ ਇਹ ਪਹਿਲੀ ਵਾਰ ਹੋਇਆ ਕਿ ਅਸੀਂ ਵਿਧਾਨ ਸਭਾ ਗੁਰੂ ਸਾਹਿਬ ਦੇ ਚਰਨਾਂ 'ਚ ਰੱਖੀ। ਜੀ ਰਾਜਕਰਨਵੀਰ ਜੀ, ਚਰਨਾਂ 'ਚ ਕੁਰਸੀ ਢਾ ਕੇ ਬੈਠਿਆ ਜਾਂਦਾ ਹੁੰਦਾ, ਚਰਨਾਂ 'ਚ ਮੇਜ਼ ਲਾ ਕੇ ਬੈਠਿਆ ਜਾਂਦਾ ਹੁੰਦਾ, ਚਰਨਾਂ 'ਚ ਫੁੱਲ ਝੜੀਆਂ ਸਜਾਵਟ ਕਰਕੇ ਬੈਠਿਆ ਜਾਂਦਾ ਹੁੰਦਾ, ਚਰਨਾਂ 'ਚ ਚੌਂਕੜਾ ਮਾਰ ਕੇ ਬੈਠਿਆ ਜਾਂਦਾ। ਚੌਂਕੜਾ ਮਾਰਨਾ ਆਉਂਦਾ? ਦਰੀਆਂ ਵਿਛਾ ਕੇ ਕਿਉਂ ਨਹੀਂ ਹੋਈ ਵਿਧਾਨ ਸਭਾ? ਪੰਡਾਲ ਲਾ ਕੇ ਕਿਉਂ ਨਹੀਂ ਹੋਈ ਵਿਧਾਨ ਸਭਾ ਕਿ ਲਓ ਜੀ ਅਸੀਂ ਤਾਂ ਗੁਰੂ ਦੀ ਕਚਹਿਰੀ 'ਚ ਖੁੱਲੇ ਆਕਾਸ਼ ਥੱਲੇ ਬੈਠੇ ਹਾਂ, ਦਰੀਆਂ ਵਿਛਾ ਕੇ ਆ ਤੰਬੂ ਗੱਡਿਆ ਜੀ, ਇਸ ਇੱਥੇ ਕਰ ਰਹੇ ਹਾਂ ਵਿਧਾਨ ਸਭਾ। ਕਰਦੇ ਨਾ ਫਿਰ ਸਾਦਗੀ ਵਾਲੀ। ਜੀ ਤੁਸੀਂ ਕਰੋੜਾਂ ਰੁਪਈਆ ਪੰਜਾਬ ਦਾ ਖਜ਼ਾਨੇ ਦਾ, ਮੁੱਖ ਮੰਤਰੀ ਸਾਹਿਬ ਲਗਾਤਾਰ ਗੱਲ ਕਰਦੇ ਆ ਕਿ ਜੀ ਆ ਗੋਲਕਾਂ ਚੱਕ ਦੋ ਹੈ ਨਾ ਜੀ, ਇਹ ਲੁਟੇਰੇ ਆ ਜੀ, ਆਹ ਹੈ ਜੀ। ਕਿ ਭਾਈ ਜੇ ਤੁਸੀਂ ਗੋਲਕ ਤੇ ਸਵਾਲ ਕਰਦੇ ਹੋ, ਖਜ਼ਾਨੇ ਦੀਆਂ ਕੁੰਜੀਆਂ ਤੁਹਾਨੂੰ ਵੀ ਪੰਜਾਬ ਦੇ ਲੋਕਾਂ ਨੇ ਦਿੱਤੀਆਂ, ਹਿਸਾਬ ਤੋਂ ਵੀ ਲੈਣਾ ਉਹਨਾਂ ਕੁੰਜੀਆਂ ਦਾ, ਖਜ਼ਾਨੇ ਦਾ ਹਿਸਾਬ ਤੁਹਾਨੂੰ ਵੀ ਦੇਣਾ ਪੈਣਾ ਕਿ ਟੈਂਟ ਵੀ ਯੂਪੀ ਤੋਂ ਆਊਗਾ, ਕੰਪਨੀ ਵੀ ਦਿੱਲੀ ਦੀ ਆਊਗੀ, ਕੰਟਰੈਕਟ ਸਾਰਾ ਦਿੱਲੀ ਨੂੰ ਜਾਊਗਾ, ਕੁਰਸੀਆਂ ਮੇਜ਼ ਵੀ ਦਿੱਲੀ ਤੋਂ ਆਉਣਗੇ, ਤਾਮਝਾਮ ਵੀ ਦਿੱਲੀ ਤੋਂ ਲੱਗੂਗਾ। ਉਹ ਵਿਧਾਨ ਸਭਾ ਦਾ ਸੈੱਟ ਸੀ, ਫਿਲਮੀ ਸੈੱਟ, ਜਿੱਥੇ ਤੁਸੀਂ ਨਾਟਕ ਕਰਨ ਗਏ, ਕਿਉਂਕਿ ਤੁਹਾਡੇ ਕੋਲ ਉਸ ਇਤਿਹਾਸਕ ਨਗਰੀ ਨੂੰ ਲੈ ਕੇ, ਉਸ ਇਤਿਹਾਸਕ ਦਿਹਾੜੇ ਨੂੰ ਲੈ ਕੇ, ਪੰਜਾਬ ਦੇ ਮਸਲਿਆਂ ਨੂੰ ਲੈ ਕੇ ਅੱਜ ਫਿਰ ਔਰੰਗਜ਼ੇਬ ਹਮਲੇ ਵਾਲੇ ਜੀ, ਚੋਲੇ ਬਦਲ ਕੇ ਆ ਜੀ, ਨਵੇਂ ਤਰੀਕੇ ਕਰਨ ਵਾਲੇ ਜੀ, ਉਹਦਾ ਪਹਿਰਾਵਾ ਬਦਲਿਆ, ਉਹਦਾ ਰੂਪ ਬਦਲਿਆ, ਉਹਦਾ ਧਰਮ ਬਦਲਿਆ, ਉਹ ਤੁਹਾਡੇ ਸਾਹਮਣੇ ਆ ਜੀ। ਉਹਦੇ ਨਾਲ ਲੜਨ ਦਾ ਕਿਉਂ ਨਹੀਂ ਦਮ ਰੱਖਦੇ ਜੀ ਤੁਸੀਂ? ਫਿਰ ਉਹੀ ਜਿਹੇ ਮਤੇ ਲੈ ਕੇ ਕਿਉਂ ਨਹੀਂ ਆਏ ਜੀ? ਮਨੁੱਖੀ ਹੱਕਾਂ ਦਾ ਮਤਾ ਕਿਉਂ ਨਹੀਂ ਪਿਆ ਜੀ? ਪੰਜਾਬ ਦੇ ਹੱਕਾਂ ਦੇ ਡਾਕਿਆਂ ਦਾ ਮਤਾ ਕਿਉਂ ਨਹੀਂ ਪਿਆ ਜੀ? ਜਦੋਂ ਇਹ ਸਾਰੀ ਫਜੀਅਤ ਹੋਈ ਕਿ ਉਹ ਸਾਰਾ ਤਾਮਝਾਮ ਕਿਤੇ ਪੈਸਾ ਖਾਣ ਲਈ ਤਾਂ ਨਹੀਂ ਹੋ ਗਿਆ ਗੁਰੂ ਦੇ ਨਾਂ ਦੇ ਉੱਤੇ? ਆਪ ਇਹ ਕਹਿੰਦੇ ਹੁੰਦੇ ਸੀ ਕਿ ਹਾਂ ਦਿਨ ਭਰ ਸ਼ਿਵਕਲੀ ਨਿਕਲਦੀ ਆ ਹੈ ਨਾ, ਉਹ ਲੁਕ ਜਾਂਦੀ ਹੈ ਦਿਨੇ ਚੜ ਕੇ, ਰਾਤ ਨੂੰ ਜੀ ਮੱਛਰ ਮੁੱਛਰ ਖਾ ਲੈਂਦੀ ਆ, ਫਿਰ ਗੁਰੂ ਸਾਹਿਬ ਦੀ ਫੋਟੋ ਮਗਰ ਲੁਕ ਜਾਂਦੀ ਆ। ਹੁਣ ਤੁਸੀਂ ਗੁਰੂ ਦੀ ਫੋਟੋ ਮਗਰ ਤਾਂ ਨਹੀਂ ਲੁਕੇ ਕਿਤੇ ਇਹ ਸਾਰਾ ਕੁਝ ਕਰਕੇ? ਤੇ ਜਦੋਂ ਇਹ ਸਾਰੇ ਸਵਾਲ ਉੱਠੇ, ਫਿਰ ਕੱਲ ਅਖੀਰਲੇ ਦਿਨ ਜਦੋਂ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਸੀ, ਫਿਰ ਸਰਕਾਰੀ ਸਟੇਜ ਤੇ ਚੜ ਗਏ ਜੀ। ਤੇ ਮੁੱਖ ਮੰਤਰੀ ਸਾਹਿਬ ਤੋਂ ਪਹਿਲਾਂ ਕੇਜਰੀਵਾਲ ਜੀ ਕਹਿੰਦੇ कि जी मैं मुख्यमंत्री जी को कहूंगा कि वो जो यूनिवर्सिटी बनानी है उसका ऐलान करें। लो जी, करता आप कहण ਨੂੰ खुद मतलब असल च मुख्यमंत्री ਉਹ ਅਗਲਾ। ਤੁਸੀਂ ਜਿਹੜਾ ਮਤਾ ਲਿਆਂਦਾ ਕਿ ਤਲਵੰਡੀ ਸਾਬੋ ਤੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਅਸੀਂ ਜੀ ਮਤਲਬ ਧਾਰਮਿਕ ਸਿਟੀ ਦਾ ਦਰਜਾ ਦਿੰਨੇ ਆ ਤੇ ਅੰਮ੍ਰਿਤਸਰ ਸਾਹਿਬ ਦੇ ਗਲਿਆਰੇ ਨੂੰ ਦਿੰਨੇ ਆ, ਤੇ ਸਪੀਕਰ ਸਾਹਿਬ ਬਾਹਰ ਆ ਕੇ ਕਹਿੰਦੇ ਨਹੀਂ ਜੀ ਇਹ ਤਾਂ ਜੀ ਉਹ ਤੁਹਾਨੂੰ ਭੁਲੇਖਾ ਰਹੇਗਾ ਜੀ ਸਮਝਣ ਚ, ਅਸੀਂ ਤਾਂ ਪੁਰਾਤਨ ਅੰਮ੍ਰਿਤਸਰ ਨੂੰ ਦਿੱਤਾ ਜੀ ਜਿਹੜਾ ਦਰਵਾਜ਼ਿਆਂ ਦੇ ਅੰਦਰ ਹੈ ਜੀ, ਕਿਉਂਕਿ ਵਿਰੋਧ ਹੋ ਗਿਆ ਸੀ। ਹੁਣ ਵਿਧਾਨ ਸਭਾ ਚ ਪਿਆ ਮਤਾ, ਪਾਸ ਮਤਾ, ਤੁਸੀਂ ਆਪਣੇ ਆਪ ਕਿਵੇਂ ਬਦਲ ਸਕਦੇ ਹੋ ਜੀ? ਇਹਦਾ ਮਤਲਬ ਕੇਜਰੀਵਾਲ ਨੇ ਬਾਅਦ ਚੋਂ ਕੰਨ ਚ ਫੂਕ ਮਾਰੀ ਕਿ ਕਿਤੇ ਇਹੀ ਮੁੱਦਾ ਨਾ ਬਣ ਜਾਵੇ, ਕਰ ਲਓ। ਫਿਰ ਜਦ ਆਹ ਮੁੱਦਾ ਬਣ ਗਿਆ, ਤੁਸੀਂ ਉੱਥੇ ਕੁਝ ਕਰਕੇ ਨਹੀਂ ਆਏ, ਫਿਰ ਦੂਏ ਦਿਨ ਕਹਿੰਦੇ ਜੀ ਹੁਣ ਯੂਨੀਵਰਸਿਟੀ ਬਣਾ ਲੈਂਦੇ। ਫਿਰ ਬੜਾ ਐਲਾਨ ਕੀਤਾ ਜੀ, ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਵਿਸ਼ਵ ਵਿਆਪੀ ਯੂਨੀਵਰਸਿਟੀ ਬਣੂਗੀ। ਉਹ ਭਾਈ ਜਿਹੜੀਆਂ ਚੱਲ ਰਹੀਆਂ ਉਹ ਤਾਂ ਸਭ ਤੋਂ ਬਚਾ ਨਹੀਂ ਹੋ ਰਹੀਆਂ। ਪੰਜਾਬ ਯੂਨੀਵਰਸਿਟੀ ਅਗਲੇ ਖੋ ਕੇ ਲੈ ਗਏ, ਚੰਡੀਗੜ੍ਹ ਅਗਲੇ ਖੋ ਕੇ ਲੈ ਗਏ, ਪਾਣੀ ਤੁਹਾਡਾ ਖੋ ਕੇ ਲੈ ਗਏ, ਬਾਣੀ ਤੁਹਾਡੀ ਖੋਣ ਨੂੰ ਫਿਰਦੇ ਨੇ, ਤੇ ਤੁਸੀਂ ਲੜ ਕਿੱਥੇ ਰਹੇ ਹੋ ਜੀ? ਉਹ ਤਾਂ ਹਰ ਪੜਾਅ ਤੇ ਡਾਕਾ ਮਾਰ ਰਹੇ ਨੇ ਪੰਜਾਬ ਤੇ ਪੰਜਾਬੀ ਤੇ ਤੁਹਾਡੀ ਲੜਾਈ ਕਿੱਥੇ ਆ? ਹੁਣ ਯੂਨੀਵਰਸਿਟੀ ਦਾ ਐਲਾਨ ਵੀ ਕਰਤਾ। ਲਓ ਜੀ, ਅਸੀਂ ਇੱਕ ਹੋਰ ਵੱਡਾ ਫੈਸਲਾ ਲੈ ਲਿਆ ਕਿ ਇਹਨਾਂ ਜਿਹੜੇ 3
ਤਖਤ ਪੰਜਾਬ ਦੀ ਧਰਤੀ ਤੇ ਆਉਂਦੇ ਨੇ ਜੀ, ਉੱਥੇ ਜਿਹੜੀ ਈ ਰਿਕਸ਼ੇ ਵਾਲੀ ਸਰਵਿਸ ਹੈ ਉਹ ਫ੍ਰੀ ਰਿਹਾ ਕਰੂਗੀ ਜੀ, ਉਹਦੇ ਪੇਮੈਂਟ ਸਰਕਾਰ ਚੱਕਿਆ ਕਰੂਗੀ, ਤੁਸੀਂ ਆਓ ਬੈਠ ਕੇ ਚੱਲ ਜਾਓ ਜੀ। ਮਤਲਬ ਆ ਜੀ ਹੁਣ ਸਾਡਾ ਨਵਾਂ ਐਲਾਨ ਹੈ। ਇਹ ਐਲਾਨ ਹਕੀਕਤ 'ਚ ਕਦੋਂ ਬਦਲੂਗਾ? ਮੈਂ ਪਿਛਲੇ ਕਈ ਅਜਿਹੇ ਐਲਾਨ ਦੇਖੇ ਨੇ, ਮੈਂ ਪੰਜਾਬ ਦੇ ਵਿੱਚ ਮਤਲਬ ਨੀਂਹ ਪੱਥਰ ਰੁਲਦੇ ਦੇਖੇ ਨੇ। ਸੋ ਜਦੋਂ ਤੁਸੀਂ ਨਾ ਉਹਦੇ ਲਈ ਕੋਈ ਬਜਟ ਡਿਸਾਈਡ ਕੀਤਾ, ਜੇ ਪਹਿਲਾਂ ਦੀ ਯੋਜਨਾ ਹੋਵੇ ਤਾਂ ਤੁਸੀਂ ਜ਼ਮੀਨ ਤੈਅ ਕੀਤੀ ਹੁੰਦੀ, ਤੁਸੀਂ ਬਜਟ ਉਹਦੇ ਲਈ ਰੱਖਿਆ ਹੁੰਦਾ, ਤੁਸੀਂ ਵਿਧਾਨ ਸਭਾ ਤੋਂ ਪਹਿਲਾਂ ਕੈਬਨਿਟ 'ਚ ਉਹਨੂੰ ਲਿਆਂਦਾ ਹੁੰਦਾ, ਕੈਬਨਿਟ 'ਚ ਪਾਸ ਕਰਨ ਤੋਂ ਵਿਧਾਨ ਸਭਾ 'ਚ ਉਹਨੂੰ ਪਾਸ ਕਰਦੇ। ਉਹ ਰਾਤੋਂ ਰਾਤ ਇੱਕ ਸ਼ਗੂਫਾ ਤਿਆਰ ਕੀਤਾ ਕਿ ਸਵੇਰ ਨੂੰ ਇਹ ਛੱਡ ਦਿਓ, ਕਿਉਂਕਿ ਤੁਹਾਡੀ ਧਰਾਤਲ ਤੇ ਕੋਈ ਤਿਆਰੀ ਨਹੀਂ ਸੀ। ਤੁਹਾਡਾ ਵਿਧਾਨ ਸਭਾ ਦੇ ਸੈਸ਼ਨ ਦੇ ਫੇਲ ਦਾ ਸੁਨੇਹਾ ਚਲਾ ਗਿਆ, ਤੁਸੀਂ ਉਹਨੂੰ ਪਾਸ ਕਰਾਉਣ ਦੇ ਲਈ ਹੁਣ ਆਹ ਬਿਉਂਤ ਘੜੀ ਹੈ। ਦੇਖਦੇ ਆ ਜੀ, ਰੱਬ ਮੈਂ ਕਹਿੰਦਾ ਸਮੱਤ ਬਖਸ਼ੇ ਕੁਝ ਕਰ ਜਾਣ ਤਾਂ ਵੀ ਭਲਾ ਹੋਊਗਾ। ਜਿੱਦਾਂ ਬਾਦਲ ਸਰਕਾਰ ਨੇ ਚੰਡੀਗੜ੍ਹ ਦੇ ਹੁੰਦਿਆਂ ਨਵਾਂ ਚੰਡੀਗੜ੍ਹ ਐਲਾਨਤਾ ਵੀ ਅਸੀਂ ਹੌਲੀ ਹੌਲੀ ਦਾਅਵੇਦਾਰੀ ਛੱਡ ਦੇਣੀ, ਇਹ ਯੂਨੀਵਰਸਿਟੀਆਂ ਦਾ ਐਲਾਨ ਕਰਕੇ ਪੁਰਾਣੀਆਂ ਦੇ ਉੱਤੇ ਦਾਅਵਾ ਛੱਡਣ ਵਾਲੀ ਗੱਲ ਹੀ ਆ ਵੀ ਉਹੀ ਕੁਛ ਜਿਹੜਾ ਆ ਉਸੇ ਹੀ ਲਹਿ ਦੇ ਉੱਤੇ ਜਿਹੜਾ ਇਹ ਚੱਲੇ ਆ। ਇੰਨਾ ਕੁਛ ਦੇਖਿਆ, ਉਸੇ ਚੀਜ਼ ਦੇ ਉਲਟ ਬੋਲਦੇ ਰਹੇ, ਹੁਣ ਉਸੇ ਚੀਜ਼ ਦੇ ਵਿੱਚ ਆਪ ਫਸੇ ਆ। ਵਾਕਈ ਤੁਹਾਡੀ ਗੱਲ ਸਹੀ ਆ ਵੀ ਪ੍ਰਮਾਤਮਾ ਸਮੱਤੀ ਬਖਸ਼ੇ, ਪਤਾ ਤਾਂ ਲੱਗੇ ਵੀ ਚੱਲ ਕੀ ਰਿਹਾ।